ਕਮੈਂਟ ਜੀ ਪਹਿਲੀ ਖਬਰ ਵੱਲ ਵਧੀਏ ਤੇ ਸੀਐਮ ਸਾਹਿਬ ਕਹਿ ਰਹੇ ਆ ਵੀ ਹੁਣ ਕਰਜ਼ੇ ਦਾ ਹਿਸਾਬ ਕਿਤਾਬ ਕਰਾਂਗੇ ਅਸੀਂ। ਬਿਲਕੁਲ ਜੀ। ਸੀਐਮ ਸਾਹਿਬ ਕਹਿੰਦੇ ਆ ਕਿ 3 ਲੱਖ ਕਰੋੜ ਰੁਪਏ ਦਾ ਤੁਸੀਂ ਕਰਜ਼ਾ ਚੁੱਕਿਆ ਤੇ ਕਰਜ਼ਾ ਚੁੱਕ ਕੇ ਘੱਲਿਆ ਕਿੱਧਰ ਹੈ। ਜੀ ਆਪਾਂ ਕਈ ਵਾਰ ਆਮ ਹੀ ਗੱਲ ਕਹਿੰਦੇ ਆ ਕਿ ਆੜਤ ਤੋਂ ਪੈਸੇ ਤੇ ਲੈ ਕੇ ਆਇਆ, ਤੂੰ ਕੀਤਾ ਕੀ? ਉਹਨਾਂ ਦਾ ਗੈ ਕਿੱਧਰ ਆ? ਜੀ ਹੁਣ ਬਈ ਫਿਰ ਜਵਾਕ ਨੂੰ ਹਿਸਾਬ ਕਿਤਾਬ ਦੇਣਾ ਪੈਂਦਾ ਕਈ ਵਾਰ ਕਿ ਮੈਂ ਇੱਥੋਂ ਪੋਪਲੇ ਲੈ ਲਏ, ਇੱਥੋਂ ਆਹ ਕਰ ਲਿਆ, ਬੱਸ ਦਾ ਕਿਰਾਇਆ ਇੰਨਾ ਲੱਗਿਆ, ਰਾਜ ਕੁਲਫੀ ਨੂੰ ਜੀ ਕੀਤਾ, ਆਈਸਕ੍ਰੀਮ ਨੂੰ ਜੀ ਕੀਤਾ, ਇੱਕ ਦੋ ਸਮੋਸੇ ਖਾ ਲਏ ਵਗੈਰਾ ਵਗੈਰਾ। ਵਾਕਿਆ ਤਾਂ ਉਹ ਇਦਾਂ ਕਹਿ ਰਹੇ ਆ ਕਿ ਬਈ 3 ਲੱਖ ਕਰੋੜ ਰੁਪਈਆ ਜਿਹੜਾ ਕਰਜ਼ਾ ਚੜਿਆ ਵਾ ਪੰਜਾਬ ਤੇ, ਉਹ ਕਿੰਨ ਚੜਾਇਆ? ਜਿਹੜੀਆਂ ਸਰਕਾਰਾਂ ਪਿਛਲੀਆਂ ਸਨ। ਪਰ ਉਹਦਾ ਕੀਤਾ ਕੀ ਜੇ? ਮੈਨੂੰ ਇਹ ਪਤਾ ਲੱਗਣਾ ਚਾਹੀਦਾ ਬਈ ਕੀਤਾ ਕੀ ਹੈ। ਤੁਸੀਂ ਉਹਦਾ ਬਣਾਇਆ ਕੀ ਆ? ਸਕੂਲ ਬਣਾਏ ਆ, ਕਾਲਜ ਬਣਾਏ ਆ, ਕੀ ਬਣਾਇਆ ਕੀ? ਕੀਤਾ ਕੀ ਜੇ? ਕਹਿੰਦੇ ਕੁਛ ਪੈਸੇ ਉਧਰ ਪਹਾੜਾਂ ਦੇ ਲਾਗੇ ਪਏ ਆ, ਕੁਛ ਇੱਧਰ ਪਏ ਆ। ਮਤਲਬ ਕਿ ਕਾਫੀ ਉਹ ਕਹਿੰਦੇ ਆ ਕਿ ਜਿਹੜਾ ਕਰਜ਼ੇ ਦਾ ਇਹ ਨਾਂ ਆ, ਇਸ ਕਰਜ਼ੇ ਦੇ ਨਾਂ ਦੇ ਪਿੱਛੇ ਕੋਈ ਨਾ ਕੋਈ ਹੋਰ ਥਾਂ ਆ, ਇਹਦੀ ਜਾਂਚ ਕਰਕੇ ਰਿਕਵਰੀ ਕਰਾਂ। ਮਤਲਬ ਵੱਡੀ ਗੱਲ ਕਹਿ ਰਹੇ ਆ ਕਿ ਕਰਜ਼ਾ ਕਿਉਂ ਚੜਿਆ। ਵੈਸੇ ਇੱਕ ਮਿਸਾਲ ਬਣ ਜਾਏਗੀ ਪੂਰੇ ਭਾਰਤ ਦੇ ਵਿੱਚ ਜੀ, ਇਹ ਮਿਸਾਲ ਬਣ ਜਾਏਗੀ ਪੂਰੇ ਭਾਰਤ ਦੇ ਵਿੱਚ ਕਿ ਕਿਸੇ ਸਟੇਟ ਦੇ ਵਿੱਚ ਕਰਜ਼ੇ ਦੀ ਇਨਕੁਆਇਰੀ ਹੋਈ ਹੈ, ਬਈ ਕਰਜ਼ਾ ਗਿਆ ਤੇ ਗਿਆ ਕਿੱਥੇ, ਤਾਂ ਫਿਰ ਰਿਕਵਰੀ ਹੋਏਗੀ ਇਹਨਾਂ ਦੇ ਕੋਲੋਂ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਰਾਜ ਕਰਤਾ ਸਨ। ਤਾਂ ਹੁਣ ਇਹ ਮਿਸਾਲ ਕਦੋਂ ਬਣਦੀ ਹੈ ਪਤਾ ਨਹੀਂ ਹੈ। ਪਰ ਇੱਕ ਗੱਲ ਹੈ ਕਿ ਅੱਜ ਤੁਸੀਂ ਦੇਖੋਗੇ ਬਹੁਤ ਜ਼ਿਆਦਾ ਦੋ ਮਾਮਲੇ ਚਰਚਿਤ ਸਨ। ਦੋ ਮਾਮਲੇ ਕਿਹੜੇ ਚਰਚਿਤ ਸਨ? ਇੱਕ ਮਲੋਟ ਦੇ ਵਿੱਚ ਇਹਨਾਂ ਦੀ ਜਿਹੜੀ ਕਹਿ ਲਓ ਕਿ ਬਗਾਵਤ ਹੋਈ ਹੈ, ਇਹਨਾਂ ਦੇ ਕਾਰਕੁਨ ਮੰਤਰੀ ਦੀ ਕੋਠੀ ਦੇ ਗਾੜੀ ਧਰਨਾ ਲਾ ਕੇ ਬੈਠੇ ਆ, ਕੋਠੀ ਦੇ ਬੂਹੇ ਦੇ ਵਿੱਚ ਧਰਨਾ ਲਾਇਆ ਹੋਇਆ ਉਹਨਾਂ ਨੇ। ਬਹੁਤ ਵੱਡੀ ਖਬਰ ਸੀ ਔਰ ਬਾਅਦ ਦੇ ਵਿੱਚ ਉਹਨਾਂ ਦੀ ਸਸਪੈਂਸ਼ਨ ਹੋ ਜਾਂਦੀ ਹੈ। ਉਹਦੇ ਤੇ ਵੀ ਬਹੁਤ ਜ਼ਿਆਦਾ ਟਰੋਲ ਕੀਤਾ ਗਿਆ ਆਮ ਆਦਮੀ ਪਾਰਟੀ ਨੂੰ, ਜਿਵੇਂ ਇਹਨਾਂ ਦੇ ਬੰਦੇ ਕਿਸੇ ਸਮੇਂ ਕਰਿਆ ਕਰਦੇ ਸਨ ਕਿ ਭਾਈ ਤੁਸੀਂ ਤੇ ਸਵਾਲ ਕਰਨ ਲਈ ਕਹਿੰਦੇ ਹੁੰਦੇ ਸੀਗੇ ਕਿ ਉਹ ਸਵਾਲ ਦੂਜਿਆਂ ਨੂੰ ਹੀ ਕਰਨੇ ਸਿਖਾਏ ਨੇ ਤੁਸੀਂ, ਤੁਹਾਨੂੰ ਕੋਈ ਨਹੀਂ ਸਵਾਲ ਕਰ ਸਕਦਾ ਜੀ। ਤਾਂ ਉਸ ਤੋਂ ਬਾਅਦ ਕਾਫੀ ਬਦਨਾਮੀ ਹੋਈ। ਬਦਨਾਮੀ ਹੁੰਦੀ ਆ ਹਮੇਸ਼ਾ ਇਹਨਾਂ ਗੱਲਾਂ ਦੇ ਵਿੱਚ। ਚਲੋ ਉਸ ਸਸਪੈਂਸ਼ਨ ਨੂੰ ਜਾਇਜ਼ ਠਹਿਰਾਇਆ ਇਹਨਾਂ ਨੇ, ਮੀਟਿੰਗਾਂ ਦਾ ਦੌਰ ਜਾਰੀ ਹੈ। ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਹੈ ਉਹ ਆ ਜਰਨਲ ਕੈਟਾਗਰੀ ਦਾ ਵਿਰੋਧ ਜੀ। ਤਾਂ ਇੱਥੇ ਕੀ ਹੈ ਕਿ ਇਹਨਾਂ ਨੇ ਜਿਹੜੀ ਬਿਜਲੀ ਮਾਫੀ ਲਿਆਂਦੀ ਹੈ 600 ਯੂਨਿਟ ਵਾਲੀ, ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੈਕ ਫਾਇਰ ਕਰਦੀ ਨਜ਼ਰ ਆਈ ਹੈ। ਮਸਲਨ ਜਿਵੇਂ ਇਹਨਾਂ ਨੇ ਕਹਿ ਦਿੱਤਾ ਕਿ ਜਰਨਲ ਕੈਟਾਗਰੀ ਵਾਲੇ ਜੇ 601 ਯੂਨਿਟ ਵੀ ਮਚਾਉਂਦੇ ਆ, 600 ਤੋਂ ਉੱਤੇ ਇੱਕ ਵੀ ਹੋ ਜਾਂਦੀ ਆ, ਤਾਂ ਉਹ ਪੂਰਾ ਬਿੱਲ ਪੇ ਕਰਨਗੇ। ਇਹਨਾਂ ਦੇ ਬਿਜਲੀ ਮੰਤਰੀ ਨੇ ਵੀ ਕਹਿ ਦਿੱਤਾ ਕਿ ਜੋ 600 ਯੂਨਿਟ ਕੰਜ਼ਿਊਮ ਕਰਨ ਜੋਗੇ ਆ ਤਾਂ ਬਿੱਲ ਕਿਉਂ ਨਹੀਂ ਪੇ ਕਰ ਸਕਦੇ। ਤਾਂ ਇੱਥੇ ਜਿਹੜੇ ਜਰਨਲ ਕੈਟਾਗਰੀ ਵਾਲੇ ਆ ਉਹ ਵੀ ਬਹੁਤ ਜ਼ਿਆਦਾ ਰੌਲਾ ਪਾ ਰਹੇ ਆ। ਤਾਂ ਇਹ ਦੋ ਐਸੇ ਮੁੱਦੇ ਸੀਗੇ ਜਿਨ੍ਹਾਂ ਤੇ ਆਮ ਆਦਮੀ ਪਾਰਟੀ ਅੱਜ ਘਿਰੀ ਪਈ ਸੀ। ਅਚਾਨਕ ਫਿਰ ਤੁਹਾਨੂੰ ਪਤਾ ਹੀ ਹੈ ਨਰਿੰਦਰ ਮੋਦੀ ਦੇ ਸਟਾਈਲ ਦੇ ਵਿੱਚ ਬੈਟਿੰਗ ਕਰਨ ਵਾਲੇ ਭਗਵੰਤ ਮਾਨ ਇੱਕ ਚੌਕਾ ਮਾਰਦੇ ਆ। ਤਾਂ ਚੌਕਾ ਕੀ ਆ ਕਿ ਅਸੀਂ ਬਈ ਕਰਜ਼ੇ ਦੀ ਕਰਾਵਾਂਗੇ ਜਾਂਚ ਤੇ ਫਿਰ ਉਸ ਤੋਂ ਬਾਅਦ ਰਿਕਵਰੀ ਕਰਾਂਗੇ। ਚਲੋ ਇਹ ਖਬਰ ਜਿਹੜੀ ਹੈ ਦੂਜੀਆਂ ਦੋ ਖਬਰਾਂ ਨੂੰ ਥੱਲੇ ਕਰਕੇ ਉੱਤੇ ਆ ਗਈ। ਤਾਂ ਇੱਕ ਵੱਡੀ ਚੀਜ਼ ਹੋਰ ਵੀ ਆ ਕਿ ਦੇਖੋ ਹੁਣ ਚਲੋ ਬਿਜਲੀ ਦੀ ਜਿਹੜੀ ਡਿਬੇਟ ਹੋਣੀ ਚਾਹੀਦੀ ਉਹ ਤੇ ਹੁੰਦੀ ਨਹੀਂ ਹੋ ਰਹੀ ਕਿ ਬਿਜਲੀ ਆਏਗੀ ਕਿੱਥੋਂ। ਸਭ ਤੋਂ ਵੱਡਾ ਸਵਾਲ ਹੈ ਕਿ ਬਿਜਲੀ ਆਏਗੀ ਕਿੱਥੋਂ, ਜਿਹੜਾ ਸਵਾਲ ਮੈਂ ਪਿਛਲੇ 2 ਸਾਲ ਤੋਂ ਕਰ ਰਿਹਾ ਕਿ ਤੁਹਾਡਾ ਪਾਵਰ ਕ੍ਰਾਈਸਿਸ ਹੱਲ ਕਿਸ ਤਰ੍ਹਾਂ ਹੋਏਗਾ। ਉਹ ਤੇ ਇੱਥੇ ਕੋਈ ਡਿਬੇਟ ਕਰਕੇ ਨਹੀਂ ਰਾਜ਼ੀ, ਚਲੋ ਉਹ ਨਾ ਕਰੇ। ਦੂਜੀ ਚੀਜ਼ ਜਿਹੜੀ ਵੇਖਣ ਵਾਲੀ ਹੈ ਕਿ 500 ਕਰੋੜ ਰੁਪਏ ਦਾ ਟੈਂਡਰ ਹੁਣੇ ਹੀ ਖੋਲਿਆ ਪਾਵਰਕਾਮ ਨੇ। ਠੀਕ ਹੈ, ਕਿੰਨੇ ਦਾ? 500 ਕਰੋੜ ਦਾ ਟੈਂਡਰ। ਦਾ ਮਤਲਬ ਕੀ ਹੁੰਦਾ ਹੈ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਕਹਿ ਲਓ ਕਿ ਵੱਡੀਆਂ ਫਰਮਾਂ ਹੁੰਦੀਆਂ ਜਾਂ ਸੰਸਥਾਨ ਹੁੰਦੇ ਆ, ਉਹ ਜਦੋਂ ਬੋਰੋ ਕਰਦੇ ਆ ਤਾਂ ਉਹ ਇੱਕ ਤਰ੍ਹਾਂ ਦਾ ਕਹਿ ਲਓ ਕਿ ਟੈਂਡਰ ਖੋਲ ਦਿੰਦੇ ਆ ਜਿਹੜੇ ਵਿੱਤੀ ਸੰਸਥਾਨ ਹੁੰਦੇ ਆ ਕਿ ਬਾਈ ਸਾਨੂੰ ਕਰਜ਼ਾ ਚਾਹੀਦਾ ਹੈ, ਕਿਹੜਾ ਦੇਵੇਗਾ ਸਸਤੀ ਦਰ ਤੇ। ਤਾਂ ਬੈਂਕਾਂ ਦੇ ਵਿੱਚ, ਕਿਉਂਕਿ ਬੈਂਕਾਂ ਦਾ ਕਾਰੋਬਾਰ ਤੇ ਕਰਜ਼ਿਆਂ ਦੇ ਸਿਰ ਤੇ ਹੀ ਚੱਲਦਾ ਹੈ, ਤਾਂ 500 ਕਰੋੜ ਦਾ ਇਹਨਾਂ ਨੇ ਹੁਣੇ ਟੈਂਡਰ ਖੋਲਿਆ ਕਿ ਹਾਂ ਬਈ ਆਜੋ। ਤਾਂ ਇਹ ਕਰਜ਼ਾ ਬਈ ਇਹ ਕਰਜ਼ਾ ਕਾਹਦੇ ਵਿੱਚ ਜਾਏਗਾ? ਇਹ ਕਿਹਦੇ ਲਈ ਜੋੜੋਗੇ ਤੁਸੀਂ ਕਰਜ਼ਾ? ਤਾਂ ਦੂਸਰੇ ਪਾਸੇ 5000 ਕਰੋੜ ਰੁਪਏ ਦਾ ਯਕਦਮ ਤੁਸੀਂ ਬੋਝ ਪਾ ਦਿੱਤਾ, ਰੈਵਨਿਊ ਕਿੰਨਾ ਵਧੇਗਾ ਤੁਹਾਡਾ? ਕੀ ਹਿਸਾਬ ਕਿਤਾਬ ਹੋਏਗਾ? ਤਾਂ ਜੇ ਤੁਸੀਂ
ਰਾਜ ਕਰਦੇ ਹੋ 5 ਸਾਲ, ਤਾਂ ਕੀ ਤੁਸੀਂ ਬੋਰੋ ਨਹੀਂ ਕਰੋਗੇ? ਜੇ ਕਰੋਗੇ ਤਾਂ ਕੀ ਉਹਨੂੰ ਐ ਕਹਿ ਲਓ ਕਿ ਕਰਜ਼ੇ ਦੀ ਸ਼੍ਰੇਣੀ 'ਚ ਰੱਖੋਗੇ ਜਾਂ ਕਿਸੇ ਹੋਰ ਸ਼੍ਰੇਣੀ 'ਚ ਰੱਖੋਗੇ? ਕਰਜ਼ਾ ਤੇ ਲੈਣਾ ਪੈਂਦਾ। ਪਰ ਇੰਨਾ 3 ਲੱਖ ਕਰੋੜ ਦਾ ਕਰਜ਼ਾ ਉਹ ਲੈ ਕੇ ਕਿਸੇ ਨੇ ਵਰਤਿਆ ਹੀ ਨਹੀਂ, ਇਹ ਬੜਾ ਵੱਡਾ ਸਵਾਲ ਆ। ਤੇ ਜੇ ਮਤਲਬ ਕਿ ਹੇਰ-ਫੇਰ ਹੋਈ ਹੈ, ਉਹਦੀ ਰਿਕਵਰੀ ਕਿਸ ਤਰ੍ਹਾਂ ਹੋਏਗੀ? ਕਿਹੜੇ ਇੱਕ ਬੰਦੇ ਕੋਲ ਹੋਏਗੀ? ਚੀਫ ਮਿਨਿਸਟਰ ਕੋਲ ਹੋਏਗੀ, ਵਿੱਤ ਸੈਕਟਰੀ ਕੋਲ ਹੋਏਗੀ, ਚੀਫ ਸੈਕਟਰੀ ਕੋਲ ਹੋਏਗੀ। ਇਹ ਹਾਲੇ ਕਹਿ ਲਓ ਕਿ ਧੁੰਦੂਘਾਰੇ ਦੇ ਵਿੱਚ ਹੀ ਆ, ਜੇ ਕੁਝ ਵੀ ਇਹਦੇ 'ਚ ਸਪਸ਼ਟਤਾ ਨਹੀਂ ਹੈ।